ਤੁਹਾਡਾ ਵਿਆਹ ਹੋ ਗਿਆ ਹੈ? ਹਾਂਜੀ ਹਾਂਜੀ ਆ ਦੇਖੋ ਵਾਹ ਵਾਹ, ਮੁਬਾਰਕਾਂ ਜੀ। ਫਿਰ ਤੁਸੀਂ ਨਾ ਝੂਠਾ ਛੁਹਾਰਾ ਮੈਨੂੰ ਦਿਓ। ਇਹ ਤੋਂ ਵੀ ਨਹੀਂ ਰੁਕਿਆ ਗਿਆ ਕਿਉਂਕਿ ਪਿਆਰ ਹੀ ਇਹਨਾਂ ਦਾ ਹੈਗਾ, ਜਿਹੜਾ ਪਿਆਰ ਸਾਡੇ ਤੋਂ ਭੁੱਲਿਆ ਨਹੀਂ ਜਾਂਦਾ। ਇਹਨਾਂ ਦਾ ਜਿਹੜਾ ਇਹਨਾਂ ਦੀ ਮਹਿਮਾਨ ਨਵਾਜ਼ੀ ਜਿਹੜੀ ਉਹ ਭੁੱਲੀ ਨਹੀਂ ਜਾਂਦੀ। ਅਸੀਂ ਜਿੰਨੇ ਮਰਜ਼ੀ ਥੱਕੇ ਹੋਈਏ, ਤੁਹਾਡੇ ਇੱਕ ਚਿਹਰੇ ਦੀ ਮੁਸਕਰਾਹਟ ਸਾਡੀ ਸਾਰੀ ਥਕਾਵਟ ਉਤਾਰ ਦਿੰਦੀ ਹੈ। ਮੀਆਂ ਆਸਫ ਅਲੀ ਤੇ ਇਸ ਟਾਈਮ ਮੈਂ ਮੌਜੂਦ ਹਾਂ ਡੇਰਾ ਸਾਹਿਬ ਤੇ ਸਰਦਾਰ ਜਿਹੜੇ ਆ ਵਾਪਸ ਜਾ ਰਹੇ ਆ, ਸਾਰੇ ਮੁੱਕਣ ਵਾਲਾ ਹੋ ਗਿਆ ਟੂਰ ਤੇ ਅਖੀਰ ਤੇ ਗੱਲ ਕਰਦੇ ਆ। ਇੱਥੇ 4 ਬੰਦਿਆਂ ਦਾ ਗਰੁੱਪ ਸੀਗਾ, ਫੈਮਿਲੀ ਸੀ ਪੂਰੀ ਤੇ ਬੜੀ ਸੋਹਣੀ ਫੈਮਿਲੀ ਆ, ਬੜੇ ਸੋਹਣੇ ਜਵਾਨ ਆ ਸਾਰੇ। ਤੇ ਇਹਨਾਂ ਨਾਲ ਗੱਲ ਕਰਦੇ ਆ, ਪਹਿਲੇ ਤੇ ਇਹਨਾਂ ਕੋਲੋਂ ਜਾਣਦੇ ਹਾਂ ਜੀ ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਜਗਵਿੰਦਰਜੀਤ ਕੌਰ ਹੈ। ਅਸੀਂ ਪੰਜਾਬ ਪਟਿਆਲਾ ਤੋਂ ਆਏ ਹਾਂ। ਤੇ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਜਗਦੀਪ ਸਿੰਘ ਸੰਧੂ ਹੈ, ਮੈਂ ਪਟਿਆਲੇ ਤੋਂ ਹੀ ਆਇਆ ਜੀ। ਤੁਸੀਂ ਵੀ ਪਟਿਆਲੇ ਤੋਂ। ਤੇ ਤੁਹਾਡਾ ਕੀ ਨਾਮ? ਮੇਰਾ ਨਾਮ ਮਨਪ੍ਰੀਤ ਕੌਰ ਹੈ, ਅਸੀਂ ਲੁਧਿਆਣੇ ਤੋਂ ਆਏ ਹਾਂ। ਤੇ ਤੁਹਾਡਾ ਕੀ ਨਾਮ? ਮੇਰਾ ਨਾਮ ਚਰਨਜੀਤ ਸਿੰਘ ਹੈ, ਮੈਂ ਲੁਧਿਆਣੇ ਤੋਂ ਹਾਂ ਜੀ। ਲੁਧਿਆਣੇ ਤੋਂ। ਅੱਛਾ, ਤੇ ਤੁਸੀਂ ਸਾਰੇ ਕੀ ਲੱਗਦੇ ਹੋ ਆਪਸ ਵਿੱਚ? ਮੈਂ ਬੱਚਿਆਂ ਦਾ ਮਾਮਾ ਲੱਗਦਾ, ਠੀਕ ਹੈ ਜੀ। ਇਹ ਮਾਸੀ ਜੀ ਲੱਗਦੇ ਨੇ, ਅਸੀਂ ਦੋਨੋਂ ਭੈਣ ਭਰਾ ਹਾਂ, ਠੀਕ ਹੈ। ਇਹ ਸਾਡਾ ਭਾਂਜਾ ਤੇ ਭਾਂਜੇ ਦੀ ਵਾਈਫ ਸਾਡੀ ਵੱਡੀ ਭੈਣ ਦੇ ਬੱਚੇ ਆ। ਸਾਡੀ ਵੱਡੀ ਭੈਣ ਦੇ ਬੱਚੇ ਆ। ਹਾਂਜੀ। ਅੱਛਾ, ਤੇ ਇਹ ਦੱਸੋ ਕਿ ਤੁਸੀਂ ਹੁਣ ਦੱਸ ਰਿਹਾ ਸੀ ਪਹਿਲੇ ਕਿ ਤੁਸੀਂ ਇਧਰੋਂ ਹੀ ਗਏ ਹੋਏ ਹੋ, ਲਾਹੌਰ ਦੇ ਹੋ? ਹਾਂਜੀ, ਲਾਹੌਰ ਦੇ ਆ, ਹਰਪਾਲਕਾ ਪਿੰਡ ਲਾਹੌਰ। ਸਾਡੇ ਵੱਡੇ ਵਡੇਰੇ ਉੱਥੇ ਆ। ਅਸੀਂ ਕੱਲ ਵੀ ਦੇਖ ਕੇ ਆਏ, ਉੱਥੇ ਸਾਡੇ ਹਵੇਲੀ ਦੀ ਨਿਸ਼ਾਨੀ ਹੈ। ਅੱਛਾ, ਹੱਲੇ ਹੈ ਤੁਹਾਡੀ ਹਵੇਲੀ ਦੀ? ਹਵੇਲੀ ਦੀ ਨਿਸ਼ਾਨੀਆਂ ਹੈ। ਅਸੀਂ ਕੱਲ ਜਾ ਕੇ ਆਏ ਆ। ਸਾਡਾ ਬਹੁਤ ਉਹਨਾਂ ਨੇ ਮਾਨ ਸਨਮਾਨ ਇੱਜ਼ਤ ਸਾਨੂੰ ਦਿੱਤੀ ਹੈ, ਸਾਰੇ ਉੱਥੇ ਪਿੰਡ ਵਾਲਿਆਂ ਨੇ। ਅੱਛਾ, ਤੇ ਪਹਿਲੀ ਵਾਰੀ ਆਏ ਹੋ ਤੁਸੀਂ? ਮੈਂ ਪਹਿਲੀ ਵਾਰੀ ਇੱਥੇ ਆਈ ਹਾਂ ਜੀ। ਅੱਛਾ, ਤੇ ਤੁਸੀਂ ਵੀ ਪਹਿਲੀ ਵਾਰੀ ਆਏ? ਮੈਂ ਦੂਜੀ ਵਾਰ ਆਇਆ ਜੀ, ਮਾਸ਼ਾਅੱਲਾ। ਮੈਂ ਪਿਛਲੀ ਵਿਸਾਖੀ ਤੇ ਆਇਆ ਸੀਗਾ ਤੇ ਆਪਣਾ ਹਰਪਾਲ ਕੇ ਪਿੰਡ ਗਏ ਸੀ, ਸਟੋਰੀ ਕੀ ਕਰਕੇ ਆਏ ਹਾਂ ਅਸੀਂ ਉੱਥੇ। ਬਹੁਤ ਵਧੀਆ ਰਿਹਾ, ਬਹੁਤ ਵਧੀਆ। ਪਿਛਲੀ ਵਾਰੀ ਵੀ ਜਦੋਂ ਆਏ ਸੀ ਉਦੋਂ ਵੀ ਗਏ ਸੀ? ਹਾਂ, ਉਦੋਂ ਵੀ ਗਏ ਸੀਗੇ ਜੀ। ਪਰਿਵਾਰ ਨਾਲ ਪਿਆਰ ਹੀ ਇੰਨਾ ਪੈ ਗਿਆ ਜੀ, ਉੱਥੋਂ ਮੁੜਨ ਨੂੰ ਦਿਲ ਹੀ ਨਹੀਂ ਕਰਦਾ। ਦਿਲ ਕਰਦਾ ਕਿ ਬਾਰ-ਬਾਰ ਦੁਬਾਰਾ ਫੇਰ ਆਈਏ ਅਸੀਂ। ਨਹੀਂ, ਤੇ ਆਪਣੀ ਹਵੇਲੀ ਜਦੋਂ ਤੁਸੀਂ ਦੇਖੀ ਤਾਂ ਦੇਖ ਕੇ ਕਿਹਦਾ ਲੱਗਿਆ? ਬਹੁਤ ਬਹੁਤ ਮਨ ਭਰਿਆ ਆ ਕਿ ਸਾਡੇ ਪੁਰਖੇ ਇਹੋ ਜਿਹੇ ਹਵੇਲੀਆਂ 'ਚ ਰਹਿੰਦੇ ਸੀਗੇ। ਖੈਰ ਹੁਣ ਹਵੇਲੀ ਦਾ ਗੇਟ ਹੀ ਬਚਿਆ, ਬਾਕੀ ਉਹ ਘੱਟੋ ਘੱਟ 1.5 ਕਿੱਲੇ 'ਚ ਆਬਾਦੀ ਸੀ ਅੰਦਰ ਸਾਡੇ ਆਪਣੀ ਫੈਮਿਲੀ ਦੀ। ਉਸ 'ਚ ਹੁਣ ਆਬਾਦੀ ਪਿੰਡ ਦੀ ਆ ਗਈ ਹੈ ਤੇ ਇੱਕ ਬਿਲਡਿੰਗ ਪਈ ਆ ਹਜੇ, ਉਹ ਸਹੀ ਸਲਾਮਤ ਹੈ ਥੋੜੀ ਬਹੁਤੀ। ਅੱਛਾ, ਤੇ ਗਏ 47 ਵੇਲੇ ਹੀ ਸੀ ਸਾਰੇ? ਹਾਂ, 47 ਵੇਲੇ ਗਏ ਸੀ, ਪਰ ਸ਼ੁਕਰ ਹੈ ਖੁਦਾ ਦਾ ਕਿ ਅਸੀਂ ਉਦੋਂ ਸਹੀ ਸਲਾਮਤ ਗਏ ਸੀ, ਕੋਈ ਸਾਡਾ ਜਾਨੀ ਨੁਕਸਾਨ ਨਹੀਂ ਹੋਇਆ ਸੀਗਾ। ਅੱਛਾ, ਨਹੀਂ ਤੁਸੀਂ ਸਹੀ ਸਲਾਮਤ ਚਲੇ ਗਏ, ਇਹ ਵੀ ਬੜੀ ਗੱਲ ਆ। ਨਹੀਂ ਤੇ ਇੱਥੇ ਤੇ ਬੜੇ ਤੁਹਾਨੂੰ ਪਤਾ ਮਸਾਇਲ ਹੋਏ, ਉਧਰ ਵੀ ਹੋਏ ਇੱਧਰ ਵੀ ਹੋਏ, ਪਤਾ ਨਹੀਂ ਉਦੋਂ ਕੀ ਹੋਇਆ ਸੀ ਲੋਕਾਂ ਨੂੰ। ਅੱਛਾ, ਤੇ ਹੁਣ ਤੁਸੀਂ ਆਏ ਹੋ, ਇੰਨੇ ਦਿਨ ਹੋ ਗਏ ਆ ਤੇ ਹੁਣ ਜਾਣ ਦਾ ਤੁਹਾਡਾ ਟਾਈਮ ਆ, ਤੇ ਹੁਣ ਤੁਹਾਡਾ ਕੀ ਫੀਲਿੰਗ? ਜਾਣ ਨੂੰ ਦਿਲ ਤਾਂ ਕਰਦਾ ਨਹੀਂ ਭਰਾਵਾ, ਇੱਥੋਂ ਦਿਲ ਕਰਦਾ ਇੱਥੇ ਰਹੀਏ, ਵੀਜ਼ਾ ਹੋਰ ਲੰਬਾ ਹੋ ਜਾਏ ਥੋੜਾ ਜਿਹਾ, ਪਰ ਗਵਰਨਮੈਂਟ ਦਿੰਦੀ ਥੋੜਾ ਵੀਜ਼ਾ ਸ਼ੋਰਟ ਟਾਈਮ 'ਚ ਹੀ ਹੈ ਕਿ ਲਾਹੌਰ ਘੁੰਮਿਆ ਵੀ ਨਹੀਂ ਜਾਂਦਾ ਪੂਰਾ ਸਾਡੇ ਤੋਂ, ਠੀਕ ਹੈ। ਇੱਕ ਬਾਜ਼ਾਰ ਵੀ ਨਹੀਂ ਕਵਰ ਹੁੰਦਾ ਇੱਕ ਦਿਨ 'ਚ। ਜੇ ਅਸੀਂ ਗੱਲ ਕਰੀਏ ਘੱਟੋ ਘੱਟ 15 ਦਿਨ ਦਾ ਤਾਂ ਵੀਜ਼ਾ ਚਾਹੀਦਾ ਹੀ ਚਾਹੀਦਾ, ਠੀਕ ਹੈ। ਤੇ ਬਾਕੀ ਮੈਂ ਹੋਰ ਦੱਸਾਂ, ਸਾਡੀ ਜਿਹੜੀ ਫੈਮਿਲੀ ਸੀ ਪਿੰਡ ਤੋਂ ਬੈਕਗਰਾਉਂਡ ਸੀ ਸਾਰੀ ਵੈਲ ਐਜੂਕੇਟਡ ਫੈਮਿਲੀ ਸੀ। ਕੋਈ SDO ਸੀ, ਕੋਈ ਇੰਜੀਨੀਅਰ ਸੀਗਾ, ਕੋਈ ਓਵਰਸੀਅਰ ਸੀਗਾ, ਵੱਡੇ ਰੈਂਕਾਂ ਦੇ ਬੰਦੇ ਸਾਰੇ। ਦਾਦਾ ਪੜਦਾਦਾ ਜੀ ਵੀ ਸਾਡੇ SDO ਰਿਟਾਇਰ ਸੀਗੇ ਉਦੋਂ ਉਸ ਵੇਲੇ। ਹਾਂਜੀ ਹਾਂਜੀ। ਯਾਨੀ ਕਿ ਉਸ ਟਾਈਮ ਵੀ ਸਾਰੇ ਇੱਥੇ ਬੜੇ, ਤੇ ਇਸੇ ਲਈ ਅੱਛਾ, ਤੇ ਗਏ ਕਾਦੇ ਤੇ ਸੀ ਉਦੋਂ ਇੱਥੋਂ? ਉਦੋਂ ਟਾਂਗਿਆਂ ਤੇ ਗਏ ਸੀ, ਗੱਡੀ ਆਪਣੀ ਹੈਗੀ ਸੀ, ਗੱਡੀ ਉੱਥੇ ਹਵੇਲੀ 'ਚ ਹੀ ਖੜੀ ਰਹੀ ਤੇ ਸਾਡਾ ਨੌਕਰ ਸੀ, ਮੁੰਸ਼ੀ ਸੀਗਾ ਮਹਿਤਾਬਦੀਨ, ਉਹ ਲੈ ਕੇ ਗਿਆ ਸੀਗਾ। ਪਹਿਲਾਂ 5-6 ਟਾਂਗੇ ਸਾਰਾ ਟੱਬਰ ਗਿਆ ਸੀਗਾ ਤੇ ਉਹ ਪਿੰਡ ਦਾ ਨਾਂ ਹੀ ਸਾਡੇ ਵਡੇਰਿਆਂ ਦੇ ਨਾਂ ਤੇ, ਹਰਪਾਲ ਕੇ ਨਾਂ ਤੇ ਹੀ ਪਿਆ। ਪਿੰਡ ਹੀ ਸਾਡੇ ਵਡੇਰਿਆਂ ਦਾ ਇੱਥੇ ਜਿਹੜਾ। ਤੇ ਤੁਸੀਂ ਦੱਸੋ ਜੀ, ਤੁਹਾਨੂੰ ਹੁਣ ਇੱਥੇ ਆਏ ਹੋ, ਇੰਨੇ ਦਿਨ ਰਹੇ ਹੋ, ਤੇ ਇੱਥੇ ਦੀ ਕਿਹੜੀ ਜਿਹੜੀ ਗੱਲ ਆ ਤੁਹਾਨੂੰ ਸਭ ਤੋਂ ਜ਼ਿਆਦਾ ਜਿਹੜੀ ਇੱਕ ਹੁੰਦੀ ਹੈ ਕਿ ਜ਼ਿਹਨ 'ਚ ਰਹਿ ਜਾਂਦੀ ਹੈ, ਦਿਲ 'ਚ ਬਹਿ ਜਾਂਦੀ ਹੈ? ਨਹੀਂ, ਇੱਥੇ ਸਾਰੇ ਪਿਆਰ ਨਾਲ ਬਹੁਤ ਮਿਲਦੇ ਆ। ਇੰਨੀ ਇਹਨਾਂ 'ਚ ਹੈਗੀ ਹੈ ਨਾ, ਸਾਨੂੰ ਮਿਲ ਖੁਸ਼ੀ, ਔਰ ਦੇਖ ਕੇ ਇੰਨੀ ਸੋਹਣੀ ਤਰ੍ਹਾਂ ਹੱਸਦੇ ਆ, ਸਾਨੂੰ ਮੁਸਕਰਾ ਕੇ ਸਵਾਗਤ ਕਰਦੇ ਆ ਸਾਡਾ। ਔਰ ਇਹ ਚੀਜ਼ ਬਹੁਤ ਹੈ ਕਿਉਂਕਿ ਸਾਰੇ ਕਹਿੰਦੇ ਆ ਜੀ ਪਾਕਿਸਤਾਨ ਉੱਥੇ ਨਾ ਜਾਓ, ਉਹ ਨਾ ਕਰੋ, ਪਰ ਇੱਥੇ ਇਹੋ ਜੀ ਕੋਈ ਗੱਲ ਨਹੀਂ ਇਹੋ ਜੀ ਕਿ ਸਾਨੂੰ ਲੱਗੇ ਕਿ ਅਸੀਂ ਬੇਗਾਨੇ ਮੁਲਕ 'ਚ ਆ ਕੇ ਬੈਠੇ ਹੋਏ ਆ। ਸਾਨੂੰ ਤਾਂ ਉਹੀ ਲੱਗਾ ਜਿਵੇਂ ਅਸੀਂ ਚੰਡੀਗੜ੍ਹ ਦੀਆਂ ਸੜਕਾਂ ਤੇ ਘੁੰਮਦੇ ਆ, ਉਵੇਂ ਅਸੀਂ ਕੱਲ ਪਰਸੋਂ ਲਾਹੌਰ ਦੀਆਂ ਸੜਕਾਂ ਤੇ ਘੁੰਮੇ ਆ। ਨਹੀਂ, ਇੱਥੇ ਕੋਈ ਸ਼ੱਕ ਨਹੀਂ ਕਿ ਹੈ, ਤੇ ਉਵੇਂ ਫਰਕ ਤੇ ਕੋਈ ਨਹੀਂ ਗਾ ਇੱਧਰ ਦਾ ਤੇ ਉੱਧਰ ਦਾ। ਹਾਂਜੀ, ਇਹ ਤਾਂ ਹੈ ਹੀ ਹੈ ਜੀ, ਫਰਕ ਤਾਂ ਕੋਈ ਨਹੀਂ ਹੈ। ਅੱਛਾ, ਇੱਥੇ ਆਉਣ ਤੋਂ ਪਹਿਲੇ ਤੁਸੀਂ ਪਹਿਲੇ ਵੀ ਕਦੀ ਸੋਚਿਆ ਸੀਗਾ ਕਿ ਕਦੀ ਤੁਹਾਨੂੰ ਮੌਕਾ ਮਿਲੇਗਾ ਲਾਹੌਰ ਜਾਣ ਦਾ? ਨਹੀਂ, ਮੈਂ ਬਿਲਕੁਲ ਨਹੀਂ ਕੁਝ ਸੋਚਿਆ ਸੀ। ਇਹ ਤਾਂ ਮੇਰੇ ਵੱਡੇ ਭਰਾ ਦੀ ਮਿਹਰਬਾਨੀ ਹੈ ਕਿ ਮੈਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਏ ਆ ਤੇ ਇਹ ਲੈ ਕੇ ਆਇਆ। ਸੁਣ ਲਓ ਜੀ, ਉਹ ਤੁਹਾਡਾ ਤੱਕ ਮੈਂ ਸੋਚਿਆ ਸੀ ਜੀ। ਨਹੀਂ, ਚਲੋ ਇਹ ਭੈਣ ਭਰਾ ਦਾ ਪਿਆਰ ਹੀ ਹੈ, ਇੱਕ ਦੂਸਰੇ ਨੂੰ ਖਿੱਚ ਲਿਆਂਦਾ। ਇਹ ਕਹਿੰਦੀ ਮੈਂ ਵੀ ਜਾਣਾ, ਮੈਂ ਚਲੋ ਮੈਂ ਵੀ ਚੱਲਦਾ। ਫਿਰ ਅਜੇ ਮੈਂ ਵਿਸਾਖੀ ਤੇ ਹੋ ਕੇ ਗਿਆ, ਪਿਛਲੇ 6 ਮਹੀਨੇ ਪਹਿਲਾਂ ਹੀ ਹੋ ਕੇ ਗਿਆ। ਅੱਛਾ, ਵਿਸਾਖੀ ਤੇ ਵੀ ਹੋ ਗਏ? ਹਾਂ, ਮੇਰੇ ਤੋਂ ਵੀ ਨਹੀਂ ਰੁਕਿਆ ਗਿਆ ਕਿਉਂਕਿ ਪਿਆਰ ਹੀ ਇਹਨਾਂ ਦਾ ਹੈਗਾ, ਜਿਹੜਾ ਪਿਆਰ ਸਾਡੇ ਤੋਂ ਭੁੱਲਿਆ ਨਹੀਂ ਜਾਂਦਾ। ਇਹਨਾਂ ਦਾ ਜਿਹੜਾ ਇਹਨਾਂ ਦੀ ਮਹਿਮਾਨ ਨਵਾਜ਼ੀ ਜਿਹੜੀ ਉਹ ਭੁੱਲੀ ਨਹੀਂ ਜਾਂਦੀ। ਅਸੀਂ ਜਿੰਨੇ ਮਰਜ਼ੀ ਥੱਕੇ ਹੋਈਏ, ਤੁਹਾਡੇ ਇੱਕ ਚਿਹਰੇ ਦੀ ਮੁਸਕਰਾਹਟ ਸਾਡੀ ਸਾਰੀ ਥਕਾਵਟ ਉਤਾਰ ਦਿੰਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਇਸ 'ਚ ਕੋਈ ਸ਼ੱਕ ਨਹੀਂ ਹੈਗਾ, ਕੋਈ ਸ਼ੱਕ ਨਹੀਂ ਹੈਗਾ ਇਸ 'ਚ। ਮੈਂ ਸਾਡੀ ਫਿਰ ਸਾਨੂੰ ਦੇਖ ਕੇ ਸਾਡੀ ਨਵੀਂ ਵਿਆਹੀ ਵੋਟੀ ਇਹ ਵੀ ਕਹਿੰਦੀ ਮੈਂ ਵੀ ਨਾਲ ਜਾਣਾ ਤੁਹਾਡੇ।
ਔਰ ਇਹਨਾਂ ਨੇ ਵੀ ਆਪਣੇ ਪਾਸਪੋਰਟ ਉਦੋਂ ਉਹਨਾਂ ਨੇ ਅਪਲਾਈ ਕੀਤਾ ਵੀਜ਼ਾ ਫਿਰ ਨਾਲ। ਹਾਂਜੀ ਨਹੀਂ, ਇਹ ਬੜੀ ਗੱਲ ਆ ਕਿ ਜਦੋਂ ਕਿੰਨਾ ਚਿਰ ਹੋਇਆ ਇਹਨਾਂ ਦੀ ਸ਼ਾਦੀ ਨੂੰ? ਇਹਨਾਂ ਨੂੰ 8-9 ਮਹੀਨੇ ਹੋਏ ਸੀ। ਦੇਖੋ ਯਾਨੀ ਕਿ ਜਿਹੜੇ ਨਵੇਂ ਸ਼ਾਦੀशुदा ਜੋੜੇ ਆ, ਇਹ ਗੱਲ ਹਕੀਕਤ ਆ, ਇੱਕ ਰਿਵਾਜ ਵੀ ਹੁੰਦਾ ਵਾ ਕਿ ਜਾਣਾ ਆਪਣੇ ਧਾਰਮਿਕ ਥਾਵਾਂ ਦੇ ਉੱਤੇ, ਪਰ ਇਹ ਨਾ ਇੰਡੀਆ ਵੱਲੋਂ ਘਟ ਗਿਆ ਵਾ। ਕੋਈ ਘੱਟ ਵੱਧ ਹੀ ਆਉਂਦੇ ਆ ਕਿ ਜਿਹੜੇ ਬਿਲਕੁਲ, ਮੈਂ ਇੱਕ ਪਿਛਲੇ ਸਾਲ ਮੈਨੂੰ ਮਿਲੇ ਸੀ, ਪਿਛਲੇ ਤੋਂ ਪਿਛਲੀ ਵਿਸਾਖੀ ਤੇ, ਉਹ ਵੀ ਸ਼ਾਦੀ ਤੋਂ ਫੌਰਨ ਬਾਅਦ ਆਏ ਸੀ। ਉਹਨਾਂ ਨੇ ਕਿਹਾ ਜੀ ਅਸੀਂ ਇਹ ਸੁੱਖਿਆ ਹੋਇਆ ਸੀ ਕਿ ਅਸੀਂ ਜਾਣਾ ਵਾ ਫੌਰਨ। ਤੇ ਅੱਛਾ, ਤੇ ਤੁਸੀਂ ਆਏ ਹੋ ਯਾਨੀ ਸ਼ਾਦੀ ਤੋਂ ਫੌਰੀ ਬਾਅਦ ਤੁਸੀਂ ਆਉਣ ਦਾ ਸੋਚਿਆ, ਤੇ ਇੱਥੇ ਆਉਣ ਦੇ ਕੀ ਦਿਲ 'ਚ ਕਿਆ ਸੀ? ਬਸ ਇਹੀ ਸਮਝ ਲਓ, ਮੈਂ ਵੀ ਸੁੱਖਣਾ ਸੁੱਖੀ ਸੀ, ਉਹ ਵੀ ਪੂਰੀ ਕੀਤੀ ਆ ਕੇ। ਅੱਛਾ, ਯਾਨੀ ਸੁੱਖਿਆ ਹੋਇਆ ਸੀ ਤੁਸੀਂ? ਕਰਤਾਰਪੁਰ ਸਾਹਿਬ ਸੁੱਖਿਆ ਹੋਇਆ ਸੀ, ਜਾ ਕੇ ਆਇਆ ਸੀ। ਪਹਿਲਾਂ ਕੋਰੀਡੋਰ ਜਦੋਂ ਓਪਨ ਹੋਇਆ ਸੀ ਉਦੋਂ ਆਇਆ ਸੀਗਾ, ਤੇ ਬਸ ਫਿਰ ਉਹੀ ਸੀਗਾ ਹੁਣ। ਕਰਤਾਰਪੁਰ ਜਾ ਕੇ ਤੁਸੀਂ ਕੀ ਸੁੱਖਿਆ ਸੀਗਾ ਕਿ ਤੁਹਾਡਾ ਵਿਆਹ ਹੋ ਜਾਵੇ ਕਿ ਵਿਆਹ ਇੱਥੇ ਹੋ ਜਾਵੇ? ਨਹੀਂ ਇੱਥੇ ਨਹੀਂ ਹੋਵੇ, ਵਿਆਹ ਤਾਂ ਉੱਥੇ ਹੀ ਹੋਣਾ ਸੀਗਾ। ਨਹੀਂ, ਇੱਥੇ ਤੋਂ ਮੁਰਾਦ ਹੈ ਕਿ ਇੱਥੇ ਮੰਨੀ ਨਾਲ ਹੋ। ਨਹੀਂ ਜਿਹੜੇ ਅੜਿੱਕੇ ਸੀ ਉਹ ਦੂਰ ਹੋ ਜਾਣਾ। ਅੱਛਾ, ਤੇ ਅੜਿੱਕਾ ਕਿਹਦੇ ਵੱਲੋਂ ਸੀ? ਬਸ ਸੀਗਾ ਕੁਝ ਅੜਿੱਕੇ ਸੀਗੇ, ਹੁਣ ਓਪਨ ਕੈਮਰੇ ਤੇ ਨਹੀਂ ਦੱਸ ਸਕਦੇ। ਚਲੋ ਦੂਰ ਹੋ ਗਏ ਫਿਰ। ਹੋ ਗਏ ਦੂਰ ਹੋ ਗਏ। ਵੈਸੇ ਜਿੰਨਾ ਯਾਰ ਦੇਖੋ ਫੈਸਲ ਜਿੰਨਾ ਖੂਬਸੂਰਤ ਜਵਾਨ ਆ, ਤੇ ਇਹਦੇ ਨਾਲ ਅੜਿੱਕਾ ਹੋਣਾ ਤੇ ਨਹੀਂ ਚਾਹੀਦਾ ਕਿਸੇ ਨੂੰ। ਅੜਿੱਕਾ ਤਾਂ ਖੈਰ ਨਹੀਂ ਹੁੰਦਾ। ਚਲੋ ਉਹ ਤਾਂ ਹੁਣ ਜਿਹੜੇ ਸੀਗੇ ਉਹ ਤਾਂ ਬਾਬੇ ਨਾਨਕ ਨੇ ਆਪੇ ਦੂਰ ਕਰਤੇ ਅੜਿੱਕੇ। ਅੱਛਾ, ਚਲੋ ਇਹ ਵੀ ਚੰਗਾ ਹੋ ਵਧੀਆ, ਸਾਰਾ ਵਧੀਆ ਹੋ ਗਿਆ ਸੀ। ਤੁਹਾਡਾ ਵਿਆਹ ਹੋ ਗਿਆ ਹੈ? ਹਾਂਜੀ ਆਹ ਦੇਖੋ। ਵਾਹ ਵਾਹ, ਮੁਬਾਰਕਾਂ ਜੀ। ਫਿਰ ਤੁਸੀਂ ਨਾ ਜੂਠਾ ਛੁਹਾਰਾ ਮੈਨੂੰ ਦਿਓ, ਸਾਡੇ ਮੁੰਡੇ ਨੂੰ ਖਵਾਈਏ, ਉਹਦਾ ਵੀ ਵਿਆਹ ਹੋ ਜੇ। ਉਹ ਵੀ ਮੈਂ ਪਹਿਲੇ ਸਮਝਿਆ ਤੁਸੀਂ ਕਿਹਾ ਨਾ ਜੂਠਾ ਛੁਹਾਰਾ ਮੈਨੂੰ ਦਿਓ, ਮੈਂ ਕਿਹਾ ਅਗਰ ਤੁਹਾਡਾ ਹਲੇ ਮੈਂ ਵੀ ਇਹੀ ਸੋਚਿਆ ਸੀ, ਮੈਂ ਕਿਹਾ ਬਾਬਾ ਜੀ ਨੇ ਇਸ ਉਮਰ ਕੀ ਕਰਨਾ। ਆ ਜੀ ਫਿਰ ਛੁਹਾਰਾ ਇੱਕ ਦਿਓ ਜੀ ਜੂਠਾ ਕਰਕੇ। ਲਿਆਓ ਜੀ ਲਿਆਓ। ਪੰਚਾਓ ਸੀ ਛੁਹਾਰਾ ਦਿਓ ਤਾਂ ਅਸੀਂ ਫਿਰ ਦੇਖਦੇ ਹਾਂ। ਪਰ ਇਹ ਨਾ ਹੋਵੇ ਕਿ ਬਾਬਾ ਜੀ ਆਪ ਹੀ ਖਾ ਲੈਣ। ਬਾਬਾ ਜੀ ਮੁੰਡੇ ਨੂੰ ਭੇਜੋ ਜਾ ਕੇ ਬਾਬੇ ਨਾਨਕ ਦੇ ਦਰ ਤੇ ਆ ਕੇ ਜਾਵੇ, ਛੁਹਾਰੇ ਦੀ ਕੋਈ ਗੱਲ ਹੀ ਨਹੀਂ। ਉਹਦੇ ਇੱਥੇ ਬਥੇਰੇ ਵਾਕ ਬਣੇ, ਅਸੀਂ ਕਰਤਾਰਪੁਰ ਸਾਹਿਬ ਉਹਨੂੰ ਭੇਜਣਾ ਹੁਣ। ਹਾਂ, ਮਹਾਰਾਜ ਕਿਰਪਾ ਕਰੇ ਵੀ ਉਹ ਕਰਤਾਰਪੁਰ ਸਾਹਿਬ ਦੀ ਯਾਤਰਾ ਕਰੇ, ਅਰਦਾਸ ਕਰੇ ਤੇ ਚਲੋ ਗ੍ਰਸਤ ਮਾਰਗ ਚ ਆ ਜੇ। ਵੈਸੇ ਜੀ ਇਹ ਗੱਲ ਵੈਸੇ ਸੱਚੀ ਹੈ, ਮੈਂ ਯਕਦਮ ਪਰੇਸ਼ਾਨ ਹੋ ਗਿਆ ਜਦੋਂ ਬਾਬੇ ਨੇ ਆ ਕੇ ਕਿਹਾ। ਤੇ ਬਾਬੇ ਨੇ ਆਪਣਾ ਹੀ ਕਰਾਉਣਾ ਹੁੰਦਾ ਤੇ ਫਿਰ ਜੇ ਹੁਣ ਮੰਗਿਆ ਬਾਬੇ ਨੇ ਖੁਸ਼ੀ ਨਾਲ ਤੇ ਆਪਾਂ ਦੇ ਹੀ ਦੇਣਾ ਸੀ। ਫਿਰ ਹੁਣ ਬਾਕੀ ਅੱਗੇ ਰੱਬ ਰੱਖਾ। ਖੂਬਸੂਰਤ ਫੈਮਿਲੀ, ਸੋਹਣੀ ਫੈਮਿਲੀ ਮਿਲੀ, ਤੇ ਉਹ ਬਾਬਾ ਜੀ ਵਾਲੀ ਗੱਲ ਜਿਹੜੀ ਸੀ ਉਹ ਵਿੱਚ ਆ ਗਈ। ਪਹਿਲੇ ਬਾਕੀ ਮੈਂ ਵੀ ਡਰ ਗਿਆ ਸੀ, ਮੈਂ ਕਿਹਾ ਖਰੇ ਉਹਨਾਂ ਦਾ ਨਹੀਂ ਹੋਇਆ, ਪਰ ਉਹ ਬਾਅਦ 'ਚ ਪਤਾ ਲੱਗਿਆ। ਬਹਰਹਾਲ ਜੀ ਆਉਂਦੇ ਰਹੋ ਤੁਸੀਂ, ਤੇ ਇੱਥੇ ਸਾਡੇ ਕੋਲ ਅਗਲੀ ਵਾਰੀ ਜ਼ਰੂਰ ਆਓ। ਤੇ ਹੁਣ ਤੁਸੀਂ ਅਗਲੀ ਵਾਰੀ ਆਉਣਾ ਕਦੋਂ ਇਹ ਦੱਸੋ? ਕੋਈ ਪਤਾ ਨਹੀਂ, ਜਦੋਂ ਸਾਡੇ ਖੁਦਾ ਨੇ ਸਾਨੂੰ ਬੁਲਾਇਆ ਇੱਥੇ, ਮਾਲਕ ਨੇ ਸਾਨੂੰ ਕਿਹਾ ਚਾਹੇ ਫਰਵਰੀ ਚ ਆ ਜਾਈਏ, ਨਨਕਾਣਾ ਸਾਹਿਬ ਤੇ ਸਾਕੇ ਤੇ ਆ ਜਾਈਏ, ਕੋਈ ਪਤਾ ਨਹੀਂ ਭਰਾਵਾ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਬਿਲਕੁਲ ਜੀ ਆਉਣਾ ਤੁਸੀਂ, ਤੇ ਅਸੀਂ ਤੁਹਾਨੂੰ ਇੱਥੇ ਸਾਡੇ ਕੋਲ ਵੀ ਆਉਣਾ, ਤੇ ਵੈਲਕਮ, ਜੀ ਆਇਆਂ ਨੂੰ। ਇੱਥੇ ਹਰ ਪੰਜਾਬੀ ਜਿਹੜਾ ਵਾ ਇੱਧਰ ਦਾ ਤੁਹਾਡਾ ਸਵਾਗਤ ਵੀ ਕਰੂਗਾ, ਤੇ ਤੁਹਾਨੂੰ ਜੀ ਆਇਆਂ ਨੂੰ ਵੀ ਕਹੂਗਾ, ਤੇ ਇੱਥੇ ਆਇਆ ਕਰੋ।